ਸੋ ਟਰੱਕਿੰਗ ਐਕਸ਼ਨ ਪਲਾਨ ਦੇ ਤਹਿਤ ਦੇਖੋ ਰਮਨ ਜੀ, ਇਹਨਾਂ ਨੇ ਹੁਣ ਡਰਾਈਵਰ ਸ਼ਾਰਟੇਜ ਦਾ ਆਪਾਂ ਦੇਖਿਆ ਵੀ ਬਾਤ ਦਾ ਬਤੰਗੜ ਜਿਹੜਾ ਉਹ ਪੂਰਾ ਬਣਾਇਆ। ਪਿਛਲੇ ਕਈ ਮਹੀਨਿਆਂ ਦੇ ਵਿੱਚ ਡਰਾਈਵਰ ਸ਼ਾਰਟੇਜ ਦੀ ਜਿਹੜੀ ਉਹ ਗੱਲ ਚੱਲੀ, ਹੁਣ ਅਚਾਨਕ ਉਹ ਗੱਲ ਜਿਹੜੀ ਉਹ ਹੋਣੀ ਬੰਦ ਹੋ ਗਈ ਆ। ਉਹ ਕੋਈ ਬਹੁਤੀ ਜਿਹੜੀ ਉਸ ਦੇ ਬਾਰੇ ਗੱਲ ਨਹੀਂ ਕਰ ਰਿਹਾ। 18 ਸਾਲ ਦੀ ਉਮਰ ਦੇ ਨਿਆਣਿਆਂ ਨੂੰ ਵੀ ਟਰੱਕ ਦੇ ਲਾਇਸੈਂਸ ਦੇਣ ਵੱਲ ਨੂੰ ਇਹਨਾਂ ਨੇ ਜਿਹੜਾ ਕਹਿ ਲਓ ਵੀ ਕਦਮ ਖਿੱਚੇ ਉਧਰ ਨੂੰ ਤੋਰੇ ਹੈਗੇ ਆ। ਉਸ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਇਹਨਾਂ ਗੱਲਾਂ ਬਾਤਾਂ 'ਚ ਕੀ ਰਾਏ ਰਹੀ? ਰਾਜਕਰਨ, ਜਿਹੜੀ ਡਰਾਈਵਰ ਸ਼ਾਰਟੇਜ ਦੀ ਗੱਲ ਹੈ ਨਾ, ਅਸੀਂ ਪਿਛਲੇ ਸਾਲ ਤੋਂ ਜਿੰਨੀਆਂ ਮੀਟਿੰਗਸ ਹੋਈਆਂ, ਅਸੀਂ ਉਹਨਾਂ ਮੀਟਿੰਗਸ ਦੇ ਵਿੱਚ ਇਹ ਮੁੱਦਾ ਚੱਕਿਆ ਹੈਗਾ ਕਿ ਐਕਚੁਅਲ ਦੇ ਵਿੱਚ ਰਿਐਲਿਟੀ ਵਿੱਚ ਡਰਾਈਵਰ ਸ਼ਾਰਟੇਜ ਨਹੀਂ ਹੈਗੀ। ਡਰਾਈਵਰ ਸ਼ਾਰਟੇਜ ਕਰਕੇ ਨਹੀਂ ਹੈਗੀ ਕਿਉਂਕਿ ਅਸੀਂ 4.5 ਲੱਖ ਲਾਇਸੈਂਸ ਐਵਰੇ ਸਾਲ ਜਿਹੜੇ ਇਸ਼ੂ ਕਰਦੇ, ਜਿਹੜੀਆਂ ਗਵਰਨਮੈਂਟ ਏਜੰਸੀਜ਼ ਦੱਸਦੀਆਂ ਹੈਗੀਆਂ। ਠੀਕ, ਸੋ ਗਵਰਨਮੈਂਟ ਏਜੰਸੀਜ਼ ਕਰੀਆਂ 4.5 ਲੱਖ ਲਾਇਸੈਂਸ ਇਸ਼ੂ ਹੁੰਦਾ ਆ। ਤੁਸੀਂ ਕਹਿੰਦੇ ਆ ਡਰਾਈਵਰ ਸ਼ਾਰਟੇਜ ਆ 80,000 ਦੀ, ਤੇ 80,000 ਦੀ ਸ਼ਾਰਟੇਜ 4.5 ਲੱਖ ਦੇ ਨਾਲ ਪੂਰੀ ਨਹੀਂ ਹੁੰਦੀ। ਇੱਕ ਸਾਲ ਦੇ ਵਿੱਚ ਪੂਰੀ, 2 ਸਾਲ 5 ਸਾਲ ਪੂਰੀ ਨਹੀਂ ਹੁੰਦੀ। ਕਿੰਨੇ ਸਾਲਾਂ ਦੀ ਇਹ ਹਰ ਸਾਲ 10,000 ਬੰਦੇ ਵਧਾ ਦਿੰਦੇ ਆ ਉਹਦੇ ਚ, ਵੀ 30,000 ਸੀ ਹੁਣ 50,000 ਹੋ ਗਿਆ, ਹੁਣ 60,000 ਹੋ ਗਿਆ, 80,000। ਮਤਲਬ ਤੁਸੀਂ ਇੰਨੇ ਲਾਇਸੈਂਸ ਇਸ਼ੂ ਕਰਦੇ ਆ, ਤੁਸੀਂ ਉਹ ਤਾਂ ਲੱਭੋ ਕਿ ਪ੍ਰੋਬਲਮ ਕਿੱਥੇ ਆ, ਕਿ ਇੰਨੇ ਲਾਇਸੈਂਸ ਇਸ਼ੂ ਹੋ ਰਹੇ ਕਿਉਂ ਨਹੀਂ, ਮਤਲਬ ਕੀ ਚੀਜ਼। ਤੇ ਉੱਥੇ ਅਸੀਂ ਜਿਹੜਾ ਇਹ ਮੁੱਦਾ ਹੈ ਕਲੀਅਰਲੀ ਉਹਨਾਂ ਦੇ ਕੋਲ, ਮੇਰੇ ਨਾਲ ਜਿਹੜੀ ਓਇਡਾ ਐਸੋਸੀਏਸ਼ਨ ਹੈਗੀ ਆ, OIDA, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਆਪਾਂ ਤੇ 2-3 ਹੋਰ ਐਸੋਸੀਏਸ਼ਨ ਜਿਹੜੀਆਂ ਹੈਗੀਆਂ, ਰੀਅਲ ਵੂਮਨ ਇਨ ਟਰੱਕਿੰਗ ਐਸੋਸੀਏਸ਼ਨ ਹੈਗੀ ਆ, ਸ਼ੀ ਟਰੱਕਿੰਗ ਹੈਗੀ ਆ। ਸੋ ਅਸੀਂ ਇਹ ਮੁੱਦੇ ਜਿਹੜੇ ਆ ਉੱਥੇ ਚੁੱਕੇ ਕਿ ਨਹੀਂ ਯਾਰ, ਇਹ ਦੇਖੋ ਤੁਸੀਂ, ਇਹਦਾ ਲੂਪ ਹੋਲ ਦੇਖੋ ਕਿੱਥੇ ਆ। ਕਿਉਂ ਡਰਾਈਵਰ ਸਾਡੇ ਕੋਲੋਂ ਜਿਹੜੇ ਆ ਉਹ ਘੱਟ ਹੋ ਰਹੇ ਆ, ਜਾਂ ਕਿਉਂ? ਕਿਉਂਕਿ ਡਰਾਈਵਰ ਦੀ ਜਿਹੜੀ ਜਿਹੜੀ ਕੰਡੀਸ਼ਨ ਆ। ਅੱਛਾ, ਇੱਥੇ ਮੈਂ ਇੱਕ ਗੱਲ ਰਾਜਕਿਰਨ ਕਰਦੇ ਆ, ਮੈਂ ਓਵਰਆਲ ਦੀ ਗੱਲ ਕਰ ਰਿਹਾ, ਨਾ ਕਿ ਸਿਰਫ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ। ਕਈ ਵਾਰੀ ਇੱਥੇ ਗਲਤ ਲੈ ਲਿਆ ਜਾਂਦਾ ਕਿ ਸ਼ਾਇਦ ਮੈਂ ਕੁਛ ਇਦਾਂ ਦੀ ਗੱਲ ਕਰ ਰਿਹਾ, ਪਰ ਨਹੀਂ, ਮੈਂ ਓਵਰਆਲ ਦੀ ਗੱਲ ਕਰ ਰਿਹਾ। ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਡਰਾਈਵਰ ਦੀ ਦਸ਼ਾ ਬਹੁਤ ਬੁਰੀ। ਜਿਹੜਾ ਸਾਲ ਦੇ ਵਿੱਚ ਸਾਡੇ ਤਾਂ, ਹੁਣ ਦੇਖੋ, ਸਾਡੇ ਤਾਂ ਲਾਇਸੈਂਸ ਲੈਂਦੇ ਆ, ਪਹਿਲੇ ਸਾਲ ਦੇ ਵਿੱਚ ਕਦੀ ਕੋਈ ਲੀਵ ਕਰਦਾ ਦੇਖਿਆ ਟਰੱਕਿੰਗ? ਕੋਈ ਨਹੀਂ ਲੀਵ ਕਰਦਾ। ਲੇਕਿਨ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਉਹ 4.5 ਲੱਖ ਡਰਾਈਵਰਾਂ ਦੇ ਵਿੱਚੋਂ ਪਹਿਲੇ ਸਾਲ ਦੇ ਵਿੱਚ 90% ਲੋਕੀ ਛੱਡ ਜਾਂਦੇ ਆ। ਵਾਓ। ਟੀਮ ਚ ਆਉਂਦੇ ਆ। ਉਹ ਕਿਉਂ ਛੱਡ ਜਾਂਦੇ ਆ? ਕਿਉਂਕਿ ਉਹਨਾਂ ਨੂੰ ਟ੍ਰੀਟ ਨਹੀਂ ਠੀਕ ਕੀਤਾ ਜਾਂਦਾ, ਉਹਨਾਂ ਦੀ ਮਿਸਯੂਜ਼ ਕੀਤਾ ਜਾਂਦਾ। ਫਸਟ ਈਅਰ ਇਜ਼ ਵੈਰੀ ਕ੍ਰਿਟੀਕਲ, ਤੇ ਉਹਦੇ ਵਿੱਚ ਇੱਥੋਂ ਤੱਕ ਵੀ ਉੱਥੇ ਮਤਲਬ ਕਿ ਉਜਾਗਰ ਹੋਇਆ ਕਿ ਫਸਟ ਈਅਰ ਦੇ ਜਿਹੜੀਆਂ ਵੂਮਨ ਇਨ ਟਰੱਕਿੰਗ ਆਉਂਦੀਆਂ ਆ, ਜਾਂ ਲੇਡੀਜ਼ ਜਿਹੜੀਆਂ ਟਰੱਕਿੰਗ ਦੇ ਵਿੱਚ ਆਉਂਦੀਆਂ ਆ, ਔਰ ਇਹਨਾਂ ਕੰਪਨੀਜ਼ ਦੇ ਥਰੂ ਜਾਂਦੀਆਂ ਹੈਗੀਆਂ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਵਿੱਚ, ਲਾਇਸੈਂਸ ਲੈ ਕੇ ਉੱਥੇ ਟੀਮ ਦੇ ਵਿੱਚ, ਉਹਨਾਂ ਦੇ ਨਾਲ ਰੇਪ, ਹਰਾਸਮੈਂਟ, ਪਤਾ ਨਹੀਂ ਕੀ ਕੀ ਕੁਛ ਹੁੰਦਾ ਹੈ। ਸੋ ਜਦੋਂ ਇਦਾਂ ਦੇ ਮਾਹੌਲ ਬਣ ਸਾਰੀ ਚੀਜ਼ ਹੋ ਜਾਵੇ, ਫਿਰ ਆਬਵੀਅਸਲੀ ਜਿਹੜਾ ਟਰੱਕਰ ਹੈਗਾ, ਉਹ ਜਿਹੜਾ ਬੰਦਾ ਹੈਗਾ, ਉਹ ਛੱਡ ਜੂਗਾ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਇਹ ਉਜਾਗਰ ਕਰਨੀਆਂ ਬਹੁਤ ਜ਼ਰੂਰੀ। ਐਡਮਿਨਿਸਟ੍ਰੇਸ਼ਨ ਨੂੰ ਦੱਸਣਾ ਜ਼ਰੂਰੀ ਸੀ ਕਿ ਗਰਾਊਂਡ ਰਿਐਲਿਟੀ ਕੁਛ ਹੋ ਰਿਹਾ। ਤੁਸੀਂ ਇਹਨਾਂ 5-7-10 ਵੱਡੀਆਂ ਕੰਪਨੀਆਂ, ਜਿਹੜੀ ਆਪਾਂ ਪਿਛਲੀ ਵਾਰੀ ਵੀ ਜਦੋਂ ਟਰੰਪ ਹੋਣਾ ਨੇ ਆਪਣੇ ਉੱਥੇ ਵੱਡੇ ਟਰੱਕਿੰਗ ਕੰਪਨੀਆਂ ਸੱਦ ਕੇ ਤੇ ਚਾਬੀਆਂ ਦੇ ਦਿੱਤੀਆਂ ਸੀ, ਆਪਾਂ ਉਦੋਂ ਵੀ ਇਹ ਗੱਲ ਕਿ ਜਿਹੜਾ ਗਰਾਊਂਡ ਰਿਐਲਿਟੀ ਇਹਨਾਂ ਨੂੰ ਪਤਾ ਨਹੀਂ ਗੀ ਬਿਲਕੁਲ ਵੀ। ਠੀਕ ਹੈ ਨਾ, ਗਰਾਊਂਡ ਰਿਐਲਿਟੀ ਬਾਰੇ ਕੁਛ ਨਹੀਂ ਪਤਾ ਹੈਗਾ। ਇਹ ਜਸਟ ਇੱਕ ਉੱਪਰ ਦੀਆਂ ਜਿਹੜੀਆਂ 10 ਕੰਪਨੀਆਂ, 15-20 ਵੱਡੀਆਂ ਕੰਪਨੀਆਂ ਹੈਗੀਆਂ, ਉਹਨਾਂ ਜਿਹੜੀਆਂ ਸਾਡੀਆਂ ਕੰਪਨੀਆਂ, ਯਾਰ ਦੇਖੋ ਕਿੰਨਾ ਸਟਰਗਲ ਕਰਦੀਆਂ ਹੈਗੀਆਂ, ਕਿੰਨਾ ਮਤਲਬ ਕੋਸ਼ਿਸ਼, ਤੇ ਉਹ ਕੰਪਨੀਆਂ ਵੱਧ ਰਹੀਆਂ। ਅੱਜ ਜੇ ਕੰਪਨੀਆਂ ਵੱਡੀਆਂ ਹੋਈਆਂ ਤੇ ਉਹ ਐਵੇਂ ਨਹੀਂ ਵੱਡੀਆਂ ਹੋਈਆਂ, ਉਹ ਮਿਹਨਤ ਨਾਲ ਹੋਈਆਂ, ਤਰੀਕੇ ਨਾਲ ਹੋਈਆਂ। ਪਰ ਵਿੱਚ ਠੀਕ ਹੈ, ਆਬਵੀਅਸਲੀ ਸਾਰੇ ਠੀਕ ਨਹੀਂ ਹੁੰਦੇ, ਸਾਰੇ ਗਲਤ ਨਹੀਂ ਹੁੰਦੇ। ਸੋ ਇਸ ਕਰਕੇ ਜਿਹੜਾ ਟਰੱਕਿੰਗ ਕੰਪਨੀ ਹੈਗੀ ਆ, ਸਾਡੀਆਂ ਟਰੱਕਿੰਗ ਕੰਪਨੀਆਂ, ਉਹਨਾਂ ਦੇ ਦੁੱਖ ਤਕਲੀਫਾਂ ਹੋਰ ਨੇ, ਸਾਡੇ ਜਿਹੜੇ ਡਰਾਈਵਰ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਹੋਰ ਨੇ। ਜਿਹੜੀ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਆ, ਉਹਦੇ ਵਿੱਚ ਬਹੁਤ ਬਰੂਟੈਲਿਟੀ ਹੁੰਦੀ ਆ। ਫਸਟ ਈਅਰ ਦੇ ਵਿੱਚ 6-6 ਹਫ਼ਤੇ ਤੱਕ ਡਰਾਈਵਰ ਨੂੰ ਘਰ ਨਹੀਂ ਜਾਣ ਦਿੱਤਾ ਜਾਂਦਾ, ਔਰ ਕਈ ਵਾਰੀ ਜਿਹੜਾ ਐਂਡ ਅਪ ਹੁੰਦਾ ਆ, ਜਾ ਕੇ ਸਿਰਫ ਤੇ ਸਿਰਫ $200 ਦਾ ਲੈ ਕੇ ਜਾਂਦਾ ਘਰ ਨੂੰ। ਤੇ ਇਹਦੇ ਨਾਲ ਜਿਹੜੀ ਲੀਸਿੰਗ ਐਗਰੀਮੈਂਟ ਹੈਗੇ ਆ, ਜਿਹੜੀਆਂ ਵੱਡੀਆਂ ਕੰਪਨੀਆਂ ਲੀਜ਼ ਟੂ ਓਨ ਕਰਦੀਆਂ ਹੈਗੀਆਂ, ਉਹ ਲੀਜ਼ ਟੂ ਕੰਪਨੀਆਂ ਹੈਗੀਆਂ, ਉਹਦੇ ਵਿੱਚ ਬਹੁਤ ਵੱਡਾ ਜਿਹੜਾ ਧਾਂਦਲੀ ਹੋ ਰਹੀ ਆ, ਜਿਹੜੀ ਪੋਰਟ ਦੇ ਉੱਤੇ ਆ। ਸੋ ਉਹਦੇ ਲਈ ਜਿਹੜੀ ਟਾਸਕ ਹੈਗੀ ਆ, ਉਹ ਵੀ ਗਠਨ ਕੀਤਾ ਜਾ ਰਿਹਾ ਹੈਗਾ। ਉਹਦਾ ਕਵਾਇਦ ਸ਼ੁਰੂ ਹੋ ਗਈ ਆ। ਕੱਲ FMCSA ਦੀ ਪ੍ਰੈਸ ਰਿਲੀਜ਼ ਆਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਮੇਟੀ ਦਾ ਗਠਨ ਜਿਹੜਾ ਉਹ ਸ਼ੁਰੂ ਕਰਤਾ।
ਜੀ, ਚਲੋ ਵਧੀਆ ਆ। ਸੋ ਇਦਾਂ ਦੀਆਂ ਚੀਜ਼ਾਂ ਟਰੱਕਿੰਗ ਐਕਸ਼ਨ ਪਲਾਨ ਦੇ ਤਹਿਤ ਜਿਸ ਦਿਨ ਇਹ ਮੀਟਿੰਗਸ ਹੋਈਆਂ ਨੇ, ਉਹਨਾਂ ਨੇ ਜਿਹੜੇ ਰਾਸ਼ਟਰਪਤੀ ਆ ਤੇ ਇਹਨਾਂ ਦੇ ਦੁਆਰਾ ਡਿਟੈਂਸ਼ਨ ਟਾਈਮ ਨੂੰ ਲੈ ਕੇ, ਡਿਟੈਂਸ਼ਨ ਦੇ ਮੁੱਦੇ ਨੂੰ ਜਿਹੜਾ ਉਹ ਛੋਹਿਆ ਸੀਗਾ ਵੀ ਬਹੁਤ ਜ਼ਿਆਦਾ ਸਮਾਂ ਇਸ ਦੇ ਵਿੱਚ ਨਸ਼ਟ ਹੁੰਦਾ ਆ। ਉੱਥੇ ਠੀਕ ਤਰੀਕੇ ਦੇ ਨਾਲ ਡਰਾਈਵਰਾਂ ਦੇ ਨਾਲ ਵਿਵਹਾਰ ਨਹੀਂ ਹੁੰਦਾ। ਸੋ ਇਸ ਮੁੱਦੇ ਨੂੰ ਲੈ ਕੇ ਕੀ ਰਾਏ ਸੀਗੀ ਇਸ ਐਡਮਿਨਿਸਟ੍ਰੇਸ਼ਨ ਦੀ? ਕੀ ਕਰ ਰਹੇ ਆ ਇਹ ਡਿਟੈਂਸ਼ਨ ਦੀਆਂ ਇਸ ਟਾਈਮ ਖੌਫਨਾਕ ਦੈਤ ਨੂੰ ਜਿਹੜਾ ਉਹ ਤੋਂ ਬਚਣ ਦੇ ਲਈ? ਬਿਲਕੁਲ ਰਾਜਕਰਨ, ਇਹ ਡਿਟੈਂਸ਼ਨ ਟਾਈਮ ਦਾ ਸੀਗਾ, ਇਹ ਬਹੁਤ ਮੁੱਦਾ ਰਿਹਾ ਉੱਥੇ, ਕਿਉਂਕਿ ਅਲਟੀਮੇਟਲੀ ਗੱਲ ਹੋ ਰਹੀ ਸੀ ਕਿ ਡਰਾਈਵਰ ਰਿਟੈਂਸ਼ਨ ਦੀ, ਡਰਾਈਵਰ ਨੂੰ ਕਿਵੇਂ ਰਿਟੇਨ ਕੀਤਾ ਜਾਵੇ। ਤੇ ਡਰਾਈਵਰ ਜਿਹੜਾ ਉਹ ਜਿਹੜਾ ਡਿਸਹਾਰਟਨ ਹੋ ਜਾਂਦਾ ਹੈ ਜਾਂ ਉਹਦਾ ਦਿਲ ਟੁੱਟ ਜਾਂਦਾ, ਉਹ ਇੱਥੇ ਹੁੰਦਾ ਆ ਕਿ ਇੰਨੇ ਇੰਨੇ ਘੰਟੇ ਜਿਹੜਾ ਆ ਡਰਾਈਵਰ ਉਹ ਡਾਕਸ ਦੇ ਉੱਤੇ ਫ੍ਰੀ ਆਫ ਚਾਰਜ ਬੈਠਾ ਰਹਿੰਦਾ ਆ। ਉਹਨੂੰ ਕੋਈ ਮਤਲਬ ਕਿ ਦੇਖੋ, ਇੱਕ ਪ੍ਰੋਫੈਸ਼ਨਲ ਡਰਾਈਵਰ ਹੈਗਾ ਆ, 2.5-3 ਲੱਖ ਦਾ ਇਕੁਇਪਮੈਂਟ ਹੈਗਾ ਆ, ਉੱਥੇ ਬੈਠਾ ਵੇਟ ਕਰ ਰਿਹਾ ਹੈਗਾ। ਤੇ ਉਹ ਜਿਹੜਾ ਟਾਈਮ ਹੈਗਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਕੰਪਨਸੇਟ ਹੋਣਾ ਚਾਹੀਦਾ ਆ। ਠੀਕ ਹੈ ਨਾ। ਸੋ ਇਸ ਮੁੱਦੇ ਉੱਤੇ ਲਾਸਟ ਸਾਰਾ ਸਾਲ ਜਿਹੜੀ ਇਹ ਗੱਲ ਚੱਲੀ ਹੈ, ਮੇਰੇ ਖਿਆਲ ਟਾਪ ਪ੍ਰਾਇੋਰਟੀ ਰਹੀ ਹੈਗੀ ਆ ਡਿਟੈਂਸ਼ਨ ਟਾਈਮ ਦੀ। ਤੇ ਡਰਾਈਵਰ ਦੀ ਜਿਹੜੀ ਹੈਗੀ ਆ ਯਾਰਡਸ ਦੇ ਵਿੱਚ ਜਾਂ ਆਪਣੇ ਵੇਅਰ ਹਾਊਸਿਸ ਦੇ ਵਿੱਚ ਜਾਂ ਹੋਰ ਜਗ੍ਹਾ ਤੇ ਜਿਹੜਾ ਡਰਾਈਵਰਸ ਨੂੰ ਇਦਾਂ ਇਸ਼ੂ ਬਣਾਇਆ ਜਾਂਦਾ ਆ। ਸੋ ਉਹ ਜਿਹੜੀ ਚੀਜ਼ ਆ, ਉਹ ਬਹੁਤ ਮੇਨ ਮੁੱਦਾ ਰਿਹਾ ਹੈਗਾ ਕਿ ਜਿਹੜੇ ਡਰਾਈਵਰਸ ਨੂੰ ਇਹ ਵੀ ਗੱਲ ਉਹਨਾਂ ਨੂੰ ਕੀਤੀ ਗਈ, ਜਿਹੜੇ ਡਰਾਈਵਰਸ ਨੂੰ ਤੁਸੀਂ ਇੰਨਾ ਉਭਾਰਦੇ ਆ, ਪੈਂਡੈਮਿਕ ਦੇ ਵਿੱਚ ਇੰਨਾ ਹੈਲਪ ਕੀਤੀ ਆ ਇੰਡਸਟਰੀ ਨੇ, ਇੰਨੀ ਹੈਲਪ ਕੀਤੀ ਹੈ ਇਸ ਇੰਡਸਟਰੀ ਨੇ, ਕਿ ਤੁਸੀਂ ਉਸੇ ਹੀ ਡਰਾਈਵਰ ਨੂੰ ਇੱਕ ਇੰਨਾ ਕੁ ਮਤਲਬ ਕਿ ਸਮਝ ਲੈਂਦੇ ਆ ਕਿ ਇਹ ਬੰਦਾ ਸਾਡੇ ਮਤਲਬ ਕਿ ਰੈਸਟਰੂਮ ਤੱਕ ਨਹੀਂ ਯੂਜ਼ ਕਰ ਸਕਦਾ। ਔਰ ਉੱਥੇ ਜਿਹੜੀਆਂ ਲੇਡੀਜ਼ ਸੀਗੀਆਂ, ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਆ ਕਿ ਸਾਨੂੰ ਪੋਰਟੇਬਲ ਟਾਇਲਟਸ ਤੋਂ, ਉਹ ਵੀ ਇੰਨੀਆਂ ਗੰਦੀਆਂ ਹੁੰਦੀਆਂ ਕਿ ਜਿਨ੍ਹਾਂ ਦੇ ਵਿੱਚ ਜਾਣ ਦਾ ਸਾਨੂੰ ਧੱਕਾ, ਮਤਲਬ ਕਿ ਧੱਕੇ ਨਾਲ ਉੱਥੇ ਜਾਣਾ ਪੈਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਇਹ ਹਾਈਲਾਈਟ ਸੀਗੀਆਂ ਰਾਜਕਰਨ। ਨਹੀਂ ਤਾਂ ਅੱਜ ਤੱਕ ਮੇਰੇ ਖਿਆਲ ਮੈਂ ਕਿਸੇ ਪ੍ਰੈਜ਼ੀਡੈਂਟ ਨੂੰ ਇਹ ਗੱਲ ਕਰਦੇ ਜਾਂ ਕਹਿੰਦੇ ਨਹੀਂ ਸੀ ਸੁਣਿਆ, ਇਦਾਂ ਦੀ ਸਟੇਟਮੈਂਟ ਦਿੰਦੇ ਨਹੀਂ ਸੀ ਸੁਣਿਆ ਕਿ ਜਿੱਥੇ ਡਰਾਈਵਰ ਦਾ ਪੇਡ ਟਾਈਮ, ਡਰਾਈਵਰ ਦਾ ਔਨ ਡਿਊਟੀ ਦੇ ਵਿੱਚ ਅਨਪੇਡ ਟਾਈਮ ਜਿਹੜਾ ਆ, ਉਹਦੇ ਬਾਰੇ ਡਿਸਕਸ਼ਨ ਚੱਲੀ ਹੋਵੇ ਜਾਂ ਉਹਦੇ ਬਾਰੇ ਗੱਲ ਕੀਤੀ ਗਈ ਹੋਵੇ। ਸੋ ਇਹ ਹਾਈਲਾਈਟਸ ਉਸ ਮੀਟਿੰਗ ਦੀ। ਔਰ ਜਦੋਂ ਸਾਡੇ ਬਾਅਦ ਦੇ ਵਿੱਚ ਮੀਟਿੰਗ ਹੋਈ ਆ, ਜਿਹੜੇ ਐਡਵਾਈਜ਼ਰਸ ਦੇ ਨਾਲ ਜਿਹੜੀ ਮੀਟਿੰਗ ਹੋਈ ਆ, ਉਹਦੇ ਵਿੱਚ ਵੀ ਅਸੀਂ ਮੇਨ ਮੁੱਦਾ ਹੈਗਾ ਉਹ ਇਹਦੇ ਉੱਤੇ ਕਾਫੀ ਜ਼ੋਰ ਦਿੱਤਾ। ਡਰਾਈਵਰ ਜਿਹੜੀ ਆਪਣੀ ਹੈਗੀ ਆ ਡਿਟੈਂਸ਼ਨ ਟਾਈਮ ਹੈਗਾ ਆ, ਤੇ ਹੋਰ ਜਿਹੜੇ ਇਸ਼ੂ। ਜੀ, ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਕੋਈ ਟਰੈਕਿੰਗ ਬਾਰੇ ਸਵਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ ਹੈ 408-272-5200, 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੇ ਜੀ ਤੁਸੀਂ ਆਪਣੇ ਸਵਾਲ ਆ ਉਹ ਪੁੱਛ ਸਕਦੇ ਹੈਗੇ ਆ। ਅੱਜ ਜਿਹੜੀ ਤੁਹਾਡੀ ਤੁਸੀਂ ਦੱਸਿਆ ਵੀ FMCSA ਦੇ ਜਿਨ੍ਹਾਂ ਨੂੰ ਹੁਣ ਲੀਡ ਕਰਨ ਦੇ ਲਈ ਨੋਮੀਨੇਟ ਕੀਤਾ ਗਿਆ ਆ ਬਾਈਡਨ ਹੋਣਾ ਦੇ ਦੁਆਰਾ, ਰੋਬਿਨ ਹਚਿਨਸਨ, ਉਹਨਾਂ ਦੇ ਨਾਲ ਜਿਹੜੀ ਉਹ ਗੱਲ ਹੋਈ। ਸੋ ਓਵਰਆਲ ਟਰੱਕਿੰਗ ਦੇ ਤੇ ਪੰਜਾਬੀ ਟਰੱਕਿੰਗ ਦੇ ਵਿੱਚ ਤੁਸੀਂ ਕਿਹੜੇ ਮੁੱਦਿਆਂ ਨੂੰ ਇਹਨਾਂ ਦੇ ਨਾਲ ਜਿਹੜਾ ਉਹ ਮੇਨ ਚੱਕਿਆ ਹੈਗਾ? ਵੀ ਇੱਕ ਤਾਂ ਤੁਸੀਂ ਦੱਸਿਆ ਵੀ ਜਿਹੜੇ ਲਾਇਸੈਂਸਿਸ ਨਹੀਂ ਆ ਰਹੇ ਹੈਗੇ, ਖਾਸ ਕਰਕੇ ਵਰਕ ਪਰਮਿਟ ਵਾਲੇ, ਉਹਨਾਂ ਦਾ ਮੁੱਦਾ ਚੁੱਕਿਆ। ਇਸ ਤੋਂ ਇਲਾਵਾ ਹੋਰ ਕਿਹੜੇ ਮੁੱਦਿਆਂ ਨੂੰ ਉੱਥੇ ਛੋਇਆ ਗਿਆ? ਜਿਹੜਾ ਇਹ ਦੇਖੋ, ਇੱਕ ਕਈ ਚੀਜ਼ਾਂ ਹੋਰ ਉੱਭਰ ਕੇ ਆਈਆਂ ਹੈਗੀਆਂ ਕਿ ਜਿਹੜੇ ਲਾਇਸੈਂਸਿਸ ਇਸ਼ੂ ਹੋ ਰਹੇ ਹੈਗੇ, ਉਹਨਾਂ ਦਾ ਪ੍ਰੋਸੈਸ ਜਿਹੜਾ ਹੈਗਾ ਆ, ਉਹਨੂੰ ਹੋਰ ਵਧੀਆ ਜਾਣਾ ਚਾਹੀਦਾ। ਔਰ ਜਿਹੜੇ ਲਾਇਸੈਂਸਿਸ ਹੈਗੇ ਆ, ਉਹਦੇ ਵਿੱਚ ਐਟਲੀਸਟ 1 ਈਅਰ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ। ਇਹ ਪ੍ਰੀਟੀ ਮੱਚ ਹਰ ਇੱਕ ਐਸੋਸੀਏਸ਼ਨ ਨੇ ਇਹ ਗੱਲ ਚੁੱਕੀ ਹੈਗੀ ਆ ਕਿ ਜਿੱਥੇ ਇਹ ਗੱਲ ਕਹੀ ਹੈ ਕਿ ਡੈਫੀਨੇਟਲੀ ਜਿਹੜਾ ਲਾਇਸੈਂਸਿੰਗ ਪ੍ਰੋਸੈਸ ਹੈਗਾ, ਉਹਨੂੰ ਹੋਰ ਕਾਰਗਰ ਕੀਤਾ ਜਾਣਾ ਚਾਹੀਦਾ। ਔਰ ਟਰੱਕਿੰਗ ਪਲਾਨ ਦੇ ਤਹਿਤ ਰਾਜਕਰਨ, ਜਿਹੜੀਆਂ ਸਟੇਟ ਏਜੰਸੀਜ਼ ਆ, ਫੈਡਰਲ ਗਵਰਨਮੈਂਟ ਜਿਹੜੀ ਆ, ਉਹ ਉਹਨਾਂ ਨੂੰ ਹੋਰ ਫੰਡਸ ਜਿਹੜੀ ਆ ਅਵੇਲੇਬਲ ਕਰਾਉਣ ਜਾ ਰਹੀ ਆ ਕਿ ਜਿਹਦੇ ਨਾਲ ਉਹ ਜਿਹੜੇ ਟਰੱਕ ਲਾਇਸੈਂਸਿਸ ਹੈਗੇ ਆ, ਉਹਨਾਂ ਦੀਆਂ ਅਪਾਇੰਟਮੈਂਟਸ ਤੇ ਉਹਨਾਂ ਦੀ ਜਿਹੜੀ ਇਸ਼ੂਐਂਸ ਹੈਗੀ ਆ, ਉਹਦੇ ਜਿਹੜੀ ਕੋਈ ਅੜਚਨ ਆ ਰਹੀ ਆ, ਉਹਨੂੰ ਉਹ ਹਟਾ ਸਕਣ ਤਾਂ ਕਿ ਕੁਇਕਲੀ ਜਿਹੜੇ ਲਾਇਸੈਂਸਿਸ ਹੈਗੇ ਆ ਉਹ ਇਸ਼ੂ ਕੀਤੇ ਜਾ ਸਕਣ। ਸੋ ਇਹ ਵੀ ਜਿਹੜਾ ਸੀਗਾ ਮੁੱਦਾ ਸੀਗਾ ਕਿ ਜਿਹੜੀ ਇਸ ਵੇਲੇ ਲਾਇਸੈਂਸਿਸ ਲੇਟ ਹੋ ਰਹੇ ਆ, ਅਪਾਇੰਟਮੈਂਟਸ ਲੇਟ ਮਿਲ ਰਹੀਆਂ ਹੈਗੀਆਂ, ਸੋ ਉਹਨਾਂ ਨੂੰ ਜਿਹੜਾ ਆ ਉਹ ਮਤਲਬ ਕਿ ਉਹਨਾਂ ਨੂੰ ਕੁਇਕ ਕੀਤਾ ਜਾ ਸਕੇ। ਸਾਰੀਆਂ ਸਟੇਟ ਏਜੰਸੀਜ਼ ਦੇ ਜਿਹੜੀਆਂ ਲਾਇਸੈਂਸਿਸ ਇਸ਼ੂ ਕਰਦੀਆਂ,
ਉਹਨਾਂ ਦੇ ਮੁਤਾਬਕ ਉਹਨਾਂ ਨੂੰ ਫੰਡਸ ਵੀ ਜਿਹੜੇ ਆ ਇਹਦੇ ਵਿੱਚ ਦਿੱਤੇ ਗਏ ਆ। ਬਾਕੀ ਜਿਹੜੀ FMCSA ਦੇ ਐਡਮਿਨਿਸਟ੍ਰੇਟਰ ਨਾਲ ਗੱਲ ਹੋਈ ਹੈਗੀ ਆ, ਉਹਦੇ ਵਿੱਚ ਡੀਟੇਲਡ ਅਸੀਂ ਜਿਹੜਾ ਆ ਮੈਂ ਇਹੋ ਹੀ ਜਿਹੜੇ ਇਸ਼ੂਜ਼ ਹੈਗੇ ਆ ਫਿਰ ਦੁਹਰਾਏ ਹੈਗੇ ਆ, ਜਿਹੜੀਆਂ ਕਿ ਪ੍ਰੋਪਰਲੀ ਇਨਫੋਰਸ ਜਿਹੜੀ ਆ ਉਹ ਨਹੀਂ ਹੈਗੀ। ਸੋ ਇਨਫੋਰਸਮੈਂਟ ਦਾ ਮਤਲਬ ਇਹ ਆ ਕਿ ਸਾਨੂੰ ਜਿਹੜੇ ਸਾਡੇ ਟਰੱਕਰ ਹੈਗੇ ਆ, ਡਰਾਈਵਰਸ ਹੈਗੇ ਆ, ਉਹ ਕਨਫਿਊਜ਼ਡ ਰਹਿੰਦੇ ਆ ਕਿ ਕੋਈ ਜਿਹੜੀ ਸਟੇਟ ਹੈਗੀ ਆ ਉਹ ਕਿਸੇ ਢੰਗ ਨਾਲ ਕਾਨੂੰਨ ਨੂੰ ਇੰਟਰਪ੍ਰੀਟ ਕਰਦੀ ਆ, ਕੋਈ ਏਜੰਸੀ ਜਿਹੜੀ ਆ ਉਹ ਕਿਸੇ ਢੰਗ ਨਾਲ ਕਰਦੀ ਆ, ਤੇ ਡਰਾਈਵਰਸ ਆਰ ਕਨਫਿਊਜ਼ ਕਿ ਉਹਨਾਂ ਨੂੰ ਕਿਸ ਢੰਗ ਨਾਲ ਮਤਲਬ ਕਿੱਦਾਂ ਹੋਣਾ ਚਾਹੀਦਾ। ਜਿਹੜਾ ਰੂਲ ਐਂਡ ਰੈਗੂਲੇਸ਼ਨ ਜਿਹੜੇ ਸਾਡੇ ਲਿਖੇ ਗਏ ਆ ਜਾਂ ਜਿਹੜੀਆਂ ਚੀਜ਼ਾਂ ਹੋ ਗਈਆਂ ਉਹਨਾਂ ਦੇ ਉੱਤੇ ਪ੍ਰੋਪਰ ਇਨਫੋਰਸਮੈਂਟ ਨਹੀਂ ਹੈਗੀ, ਔਰ ਪ੍ਰੋਪਰ ਉਹਨਾਂ ਦੇ ਉੱਤੇ ਤਰੀਕੇ ਦੇ ਨਾਲ ਉਹਨਾਂ ਨੂੰ ਇਨਫੋਰਸ ਨਹੀਂ ਕੀਤਾ ਜਾ ਰਿਹਾ। ਸੋ ਜਾਂ ਜਿਹੜੀਆਂ ਸਟੇਟ ਏਜੰਸੀਜ਼ ਆ ਉਹ ਸਾਰੀਆਂ ਅਲਾਈਨਡ ਹੋਣੀਆਂ ਚਾਹੀਦੀਆਂ, ਸੇਮ ਪੇਜ ਤੇ ਹੋਣੀਆਂ ਚਾਹੀਦੀਆਂ। ਜਦੋਂ ਕੋਈ ਇੰਟਰਸਟੇਟ ਕਾਮਰਸ ਹੈਗਾ ਉਹਦੇ ਵਿੱਚ ਜਿਹੜਾ ਟਰੱਕ ਜਾਂਦਾ ਹੈਗਾ ਉਹ ਵੱਖਰੀਆਂ ਸਟੇਟਸ ਤੋਂ ਲੰਘਦਾ, ਔਰ ਬਹੁਤ ਸਟੇਟਸ ਇਹ ਇਸ਼ੂ ਆਉਂਦਾ ਕਿ ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਸੋ ਇਸ ਨੂੰ ਵੀ ਠੀਕ ਕੀਤਾ ਜਾਣਾ ਚਾਹੀਦਾ। ਬਾਕੀ ਜਿਹੜੀਆਂ ਨਾਰਮਲ ਗੱਲਾਂ ਵੇਟ ਟਾਈਮ ਹੈਗਾ ਆ, ਜਾਂ ਕਹਿ ਲਓ ਕਿ ਜਿਹੜਾ ਸਾਡਾ ਕੰਪਲੇਂਟ ਸਿਸਟਮ ਹੈਗਾ ਆ ਉਹਦੇ ਬਾਰੇ 'ਚ ਵੀ ਗੱਲ ਹੋਈ ਆ ਕਿ ਕੰਪਲੇਂਟ ਸਿਸਟਮ ਜਿਹੜਾ ਆ ਉਹ ਬੜਾ ਟੀਡੀਅਸ ਹੈਗਾ, ਬਹੁਤ ਔਖਾ ਹੈਗਾ। ਐਂਡ ਈਵਨ ਇੱਥੋਂ ਵੀ ਗੱਲ ਕਿ ਜਿਹੜਾ ਸਾਡਾ ਕਾਮੈਂਟ ਪੀਰੀਅਡ ਹੁੰਦਾ ਜਦੋਂ ਅਸੀਂ ਕਾਮੈਂਟਸ ਵਗੈਰਾ ਕਰਦੇ ਆ, ਤੇ ਉਹ ਕਾਮੈਂਟ ਥੋੜੇ ਜਿਹੇ ਈਜ਼ੀ ਬਣਾਏ ਜਾਣੇ ਚਾਹੀਦੇ ਆ ਉੱਤੇ, ਜਿਹੜਾ ਕਿ ਆਮ ਪਬਲਿਕ ਜਿਹੜੀ ਆ ਉਹ ਕਾਮੈਂਟਸ ਜਾ ਕੇ ਕਰ ਸਕੇ। ਜੀ, ਬਿਲਕੁਲ। ਸੋ ਸਰੋਤਿਓ, ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਟਰੱਕਿੰਗ ਬਾਰੇ ਸਵਾਲ ਪੁੱਛ ਸਕਦੇ ਆ। ਆਪਣੇ ਨਾਲ ਜੁੜੇ ਨੇ ਰਮਨ ਜੀ, ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਫਰਿਜ਼ਨੋ ਤੋਂ ਬੋਲਦਾ ਜੀ। ਜੀ, ਦੋਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ, ਮੇਰਾ ਇੱਕ ਕੁਐਸਚਨ ਹੈ ਜੀ, ਮਤਲਬ ਜਿਵੇਂ ਅਸੀਂ ਕੰਮ ਕਰਦੇ ਹਾਂ, ਕੰਪਨੀਆਂ 'ਚ ਕੰਮ ਕਰਦੇ ਹਾਂ, ਅਸੀਂ ਕੰਮ ਛੱਡ ਵੀ ਦਿੰਦੇ ਹਾਂ, ਤਾਂ ਜਿਵੇਂ ਉਹ ਸਾਡੀਆਂ ELDਆਂ ਯੂਜ਼ ਕਰੀ ਜਾਂਦੇ ਆ ਕੰਪਨੀ ਵਾਲੇ, ਤੇ ਉਹਦੇ ਤੇ ਜੇ ਕੁਛ ਏਦਾਂ ਨਹੀਂ ਹੋ ਸਕਦਾ ਵੀ ਯੂਨੀਕ ID ਬਣ ਜਾਵੇ ਜਿਹੜੀ ਇੱਕ ਹਰੇਕ ਡਰਾਈਵਰ ਦੀ ਇੱਕ ਹੀ ਹੋਵੇ, ਉਹ ਭਾਵੇਂ ਕੰਪਨੀ ਛੱਡ ਵੀ ਜਾਵੇ ਤਾਂ ਉਹਦੀ ਕੋਈ ELD ਨਾ ਯੂਜ਼ ਕਰ ਸਕੇ। ਜੀ ਜੀ ਬਿਲਕੁਲ, ਗੁੱਡ ਵਿਚਾਰ ਹੈਗੇ ਆ ਮੈਂ ਨੋਟ ਕਰ ਲੈਂਦਾ ਆ। ਤੇ ਜਿਹੜੀ ਨੈਕਸਟ ਮੀਟਿੰਗ ਹੈਗੀ ਆ ਇਹਦੇ ਵਿੱਚ ਐਕਚੁਅਲੀ ਇਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਹੋਈ ਸੀਗੀ, ਜਿੱਥੇ ਕਿ ਮੈਨੂੰ ਇਹ ਜਵਾਬ ਮਿਲਿਆ ਸੀਗਾ ਕਿ ਡਰਾਈਵਰ ਨੂੰ ਜਿਹੜੀ ਆ ELD ਕੰਪਨੀ ਆ ਉਹਨੂੰ ਕਾਲ ਕਰਨੀ ਚਾਹੀਦੀ ਹੈ। ELD ਕੰਪਨੀ ਨੂੰ ਕਾਲ ਕਰਕੇ ਲੀਗਲੀ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਜਿਹੜੀ ELD ਦਾ ਮੇਰੀ ID ਹੈਗੀ ਆ ਉਹ ਬੰਦ ਕਰ ਦਿਓ, ਕਿਉਂਕਿ ਮੈਂ ਉਸ ਕੰਪਨੀ 'ਚ ਕੰਮ ਨਹੀਂ ਕਰਦਾ ਹੈਗਾ। ਸੋ ਉਹ ਜਿਹੜੀ ਆ ਤੁਸੀਂ ਉਹਨੂੰ ਲੀਗਲੀ ਈਮੇਲ ਕਰੋ, ਈਮੇਲ ਕਰਕੇ ਆਪਣੀ ਜਿਹੜੀ ID ਹੈਗੀ ਆ ਉਹਨੂੰ ਕਹੋ ਕਿ ਕੈਂਸਲ ਕਰਨ ਨੂੰ ਕਹੋ, ਤਾਂ ਕਿ ਉਹ ਜਿਹੜੀ ID ਆ ਉਹ ਮਿਸਯੂਜ਼ ਨਾ ਹੋ ਸਕੇ। ਜੇ ਸਟਿਲ ਉਹ ਆਪਣੀ ਤੁਹਾਡੀ ELD ਦੀ ID ਬੰਦ ਨਹੀਂ ਕਰਦੀ, ਤੇ ਦੈਨ ਤੁਹਾਡੇ ਕੋਲ ਐਟਲੀਸਟ ਪ੍ਰੂਫ ਹੈਗਾ ਕਿ ਤੁਸੀਂ ਕੰਪਨੀ ਨੂੰ ਕਿਹਾ ਸੀਗਾ। ਕੱਲ ਨੂੰ ਜੇ ਕੰਪਨੀ ਦੂਜੀ ਤੁਹਾਡੀ ID ਸਟਿਲ ਯੂਜ਼ ਕਰਦੀ ਆ, ਯੂ ਸਟਿਲ ਗਾਟ ਦਾ ਪ੍ਰੂਫ। ਠੀਕ ਹੈ ਭਾਜੀ, ਪਰ ਫਿਰ ਵੀ ਜਿਹੜੇ ਆਪਣੇ ਲੋਕ ਇੰਨੇ ਅਸੀਂ ਨਹੀਂ ਹੈ, ਪਰ ਜੇ ਕੁਝ ਏਦਾਂ ਦਾ ਹੋ ਸਕਦਾ ਤਾਂ ਤੁਸੀਂ ਜ਼ਰੂਰ ਇਹ ਵੀ ਮੁੱਦਾ ਉਠਾਓ ਜੀ। ਨਹੀਂ, ਥੈਂਕ ਯੂ ਜੀ, ਬਿਲਕੁਲ। ਸੋ ਰਮਨ ਜੀ, ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ, ਹੁਣ ਜਿੱਦਾਂ ਕੋਈ ਕੰਪਨੀ ਆ ਜਿਹਦੇ 100 ਟਰੱਕ ਆ, 100 ਡਰਾਈਵਰ ਆ, 150 ਡਰਾਈਵਰ ਆ, ਜਾਂ ਜਿੱਦਾਂ ਵੀ ਆ, ਵੱਧ ਘੱਟ ਜਿੱਦਾਂ ਵੀ ਆ, ਉਹ ਕੰਪਨੀ ELD ਲੈ ਕੇ IDs ਬਣਵਾਉਂਦੀ ਆ, ਜਾਂ ਡਰਾਈਵਰ ਦੇ ਹਿਸਾਬ ਦੇ ਨਾਲ ID ਜਿਹੜੀ ਉਹ ਬਣਦੀ ਹੈ? ਕਿੱਦਾਂ ਚੱਲਦਾ ਇਹ ਕੰਮ ਫਿਰ? ਦੇਖੋ, ਦੋ ਸੈਪਰੇਟ ਸਟੈਪਸ ਹੈਗੇ ਆ। ਜਦੋਂ ਤੁਸੀਂ ਇੱਕ ਤਾਂ ਟਰੱਕ ਦੇ ਨਾਲ ELD ਕਨੈਕਟਡ ਹੈਗੀ ਆ, ਜੀ, ਉਹ ਇੱਕ ਸਰਟਨ ਟਰੱਕ ਦੇ ਨਾਲ ਹੈਗੀ ਆ ELD ਕਨੈਕਟਡ ਆ। ਉਸ ਤੋਂ ਬਾਅਦ ਜਿਹੜਾ ਉਸ ਉੱਤੇ ਡਰਾਈਵਰ ਤੁਸੀਂ ਜਦੋਂ ਸਿਸਟਮ ਦੇ ਵਿੱਚ ਐਡ ਕਰ ਲੈਂਦੇ ELD ਦੇ ਵਿੱਚ, ਡਰਾਈਵਰਸ ਸਾਰੇ ਇੱਕ ਥਾਂ ਐਡ ਹੋ ਜਾਂਦੇ ਆ। ਉਸ ਤੋਂ ਬਾਅਦ ਉਹਨੂੰ ਟਰੱਕ ਅਸਾਈਨ ਕੀਤਾ ਜਾਂਦਾ ਕਿ ਆਹ ਟਰੱਕ ਦੇ ਉੱਤੇ ਆਹ ਡਰਾਈਵਰ ਹੈਗਾ, ਉਹ ਅਸਾਈਨ ਕੀਤਾ ਜਾਂਦਾ। ਸੋ ਤੁਸੀਂ ਜਿਹੜੇ ਆ ਇਹ ਬਹੁਤ ਕਾਮਨ ਜੀ ਪ੍ਰੈਕਟਿਸ ਹੋ ਗਈ ਹੈ ਮੈਂ ਇਹ ਵੀ ਦੇਖ ਰਿਹਾ ਹੈਗਾ ਕਿ ਕਈ ਲੋਕਾਂ ਨੇ ਆਪਣੀ ਵਾਈਫਸ ਨੂੰ ਲਾਇਸੈਂਸ ਦਵਾਏ ਹੋਏ ਆ, ਲੇਕਿਨ ਵਾਈਫਸ ਚਲਾਉਂਦੀਆਂ ਨਹੀਂ ਨਾਲ। ਸੋ ਦੇ ਆਰ ਜਸਟ ਯੂਜ਼ਿੰਗ ਦੇਅਰ ID। ਜਿਹੜੇ ਆ ਉਹ ਦੂਜਾ ਡਰਾਈਵਰ ਹੈ ਛੱਡ ਕੇ ਚਲਾ ਗਿਆ, ਉਹਦੀ ID ਯਾਦ ਹੁੰਦੀ ਆ ਜਾਂ ਲਿਖੀ ਹੁੰਦੀ ਆ ਕਿਤੇ, ਸੋ ਉਹ ਯੂਜ਼ ਕਰੀ ਇੱਕ ਦੂਜੇ ਦੀ ID। ਸੋ ਇਹ ਜਿਹੜੀਆਂ ਮਸਲਾ ਹੈਗਾ ਨਾ, ਇਹ ਮਸਲਾ ਗੰਭੀਰ ਹੈਗਾ, ਗਲਤ ਹੈਗਾ।
ਪਰ ਇਹਦੇ ਵਿੱਚ ਆਬਵੀਅਸਲੀ ਅੱਜ ਜਿਹੜੀ ਗੱਲ ਹੋਈ ਸੀਗੀ ਅਗੇਨ ਰੋਬਿਨ ਹੋਣਾ ਦੇ ਨਾਲ, ਉਹਦੇ ਵਿੱਚ ਇੱਕ ਇਹ ਵੀ ਚੀਜ਼ ਸੀਗੀ ਕਿ ਜਿਹੜੀਆਂ ਸਾਡੀ ਇੱਕ ਇੱਥੇ ਪ੍ਰੋਸੈਸ ਨਹੀਂ ਰੱਖਿਆ ਗਿਆ ਕੋਈ ELD ਕੰਪਨੀ ਨੂੰ ਜਿਹੜਾ ਆ ਦੇਖਣ ਦਾ ਜਾਂ ਓਵਰਸੀ ਕਰਨ ਦਾ, ਜਿੱਦਾਂ ਕਿ ਕੈਨੇਡਾ ਦੇ ਵਿੱਚ ਥਰਡ ਪਾਰਟੀ ਜਿਹੜੀ ਸਰਟੀਫਾਈਡ ਕਰਦੀ ਆ ELD ਨੂੰ, ਸੋ ਇੱਥੇ ਨਹੀਂ ਕਰਦੀ ਹੈਗੀ। ਸੋ ਇਸ ਕਰਕੇ ਜਿਹੜੀਆਂ ਆਹ ਲੂਪ ਹੋਲਸ ਹੈਗੇ ਆ, ਇਹ ਸਟਿਲ ਜਿਹੜੇ ਆ ਉਹਦੇ ਵਿੱਚ ਚੱਲੀ ਜਾ ਰਹੇ ਹੈਗੇ ਆ। ਸੋ ਇਹਦੇ ਉੱਤੇ ਵੀ ਡੈਫੀਨੇਟਲੀ ਜਿਹੜੀ ਅੱਖ ਹੈਗੀ ਆ, ਪਰ ਲੈਟਸ ਸੀ ਕਿ ਇਹਦੇ ਤੇ ਕਿੰਨਾ ਜਲਦੀ ਤੇ ਕਦੋਂ ਤੱਕ ਕੰਮ ਹੁੰਦਾ। ਜੀ, ਕਿਉਂਕਿ ਜਿਹੜਾ ਕੰਪਨੀ ਵਾਲਾ ਉਹਨੇ ਤੇ ਫਿਰ ਆਪਣੇ ਹਿਸਾਬ ਦੇ ਨਾਲ ਆਈਡੀ ਜਿਹੜੀ ਜਿੱਧਰ ਮਰਜ਼ੀ ਅਸਾਈਨ ਜਿਹੜੀ ਆ ਉਹ ਕਰ ਸਕਦੇ ਆ। ਸੋ ਡਰਾਈਵਰ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਜਿਹੜੀ ਕੰਪਨੀ ਦੀ ਚੱਲ ਰਹੀ ਹੈ ELD ਵੀ ਉਹਦੇ ਨਾਲ ਕੰਟੈਕਟ ਵੀ ਕਿੱਦਾਂ ਕਰਨਾ। ਸੋ ਇਹ ਭਾਈ ਸਾਹਿਬ ਦੀ ਕਿਤੇ ਨਾ ਕਿਤੇ ਤਾਂ ਗੱਲ ਜਿਹੜੀ ਉਹ ਹੈਗੀ ਆ ਵੀ ਇਹ ਗ੍ਰੇ ਏਰੀਏ ਨੂੰ ਹੋਰ ਤਰੀਕੇ ਨਾਲ ਵਰਤਿਆ ਜਾ ਰਿਹਾ। ਓਂਕਾਰ ਸਿੰਘ ਜੀ, ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਓਂਕਾਰ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਰਮਨ ਭਾਜੀ ਨੂੰ ਸਿਰਫ ਫੋਨ ਕੀਤਾ ਸੀ ਵਧਾਈ ਦੇਣ ਨੂੰ ਵੀ ਇਹਨਾਂ ਨੇ ਬਹੁਤ ਉੱਚੀ ਜਗ੍ਹਾ ਤੇ ਇਹ ਗਏ ਆ ਸਾਡੇ ਵਾਸਤੇ, ਸਾਰਿਆਂ ਵਾਸਤੇ। ਤਾਂ ਇਹਨਾਂ ਦੇ ਫੇਸਬੁੱਕ ਪੇਜ ਤੇ ਵੀ ਮੈਂ ਦੇਖਿਆ ਵੀ ਪ੍ਰੈਜ਼ੀਡੈਂਟ ਨਾਲ ਇਹਨੇ ਪ੍ਰੈਜ਼ੀਡੈਂਟ ਦੇ ਨਾਲ ਖੜੇ ਫੋਟੋ ਪਾਈ ਹੋਈ ਆ। ਬਹੁਤ ਬਹੁਤ ਵਧਾਈਆਂ ਇਹਨਾਂ ਨੂੰ, ਸਾਡੇ ਮੁੱਦੇ ਲੈ ਕੇ ਏਡੀ ਦੂਰ ਤੱਕ ਪਹੁੰਚੇ ਆ। ਤੇ ਭਾਜੀ ਨੂੰ ਮਤਲਬ ਮੈਂ ਬਹੁਤ ਵਧਾਈਆਂ ਦੇਣਾ ਚਾਹੁੰਦਾ ਜੀ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਤੁਹਾਡਾ ਭਾਜੀ। ਇਹ ਇੱਕ ਮਾਈਲਸਟੋਨ ਹੈਗਾ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ, ਕਿ ਜਿਹਦੇ ਵਿੱਚ ਇਹ ਇੱਕ ਜਿਹੜੀ ਜਗ੍ਹਾ ਤੇ ਪਹੁੰਚ ਕੇ ਆਪਾਂ ਗੱਲ ਕਰ ਸਕੇ ਆ, ਔਰ ਆਪਾਂ ਇੱਕ ਕਨੈਕਸ਼ਨ ਬਣਾ ਸਕੇ ਆ ਆਪਣੀ ਡਿਪਾਰਟਮੈਂਟਸ ਦੇ ਨਾਲ, ਜਿੱਥੇ ਕਿ ਕੱਲ੍ਹ ਨੂੰ ਜਿੰਨੀਆਂ ਵੀ ਪਾਲਿਸੀਜ਼ ਬਣਨੀਆਂ, ਜਿੰਨੇ ਕਾਨੂੰਨ ਬਣਨੇ ਹੈਗੇ ਆ, ਜਾਂ ਕੱਲ੍ਹ ਨੂੰ ਜੋ ਵੀ ਕੁਝ ਹੁੰਦਾ ਹੈਗਾ, ਉਹਦੇ ਵਿੱਚ ਆਪਾਂ ਨੂੰ ਡਿਪਾਰਟਮੈਂਟਸ ਵੱਲੋਂ ਇਨਵੋਲਵ ਕੀਤਾ ਜਾਵੇ। ਡਿਪਾਰਟਮੈਂਟ ਵੱਲੋਂ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਆਪਾਂ ਨੂੰ ਐਟਲੀਸਟ ਰੀਚ ਆਊਟ ਕੀਤਾ ਜਾਊਗਾ, ਕਿ ਪੁੱਛਿਆ ਜਾਊਗਾ ਕਿ ਆਹ ਚੀਜ਼ ਹੋ ਰਹੀ ਆ, ਆਹ ਹੋਣ ਵਾਲੀ ਆ, ਇੱਦਾਂ ਦਾ ਕਰ ਰਹੇ ਆ, ਤੁਹਾਡਾ ਕੀ ਵਿਚਾਰ ਹੈ, ਤੁਸੀਂ ਕੀ ਕਹਿ ਸਕਦੇ ਆ, ਕੀ ਕਰ ਸਕਦੇ ਆ, ਤੁਹਾਡੀ ਫੀਡਬੈਕ ਕੀ ਆ, ਤੁਹਾਡੀ ਕਮਿਊਨਿਟੀ ਕੀ ਕਹਿੰਦੀ ਇਹਦੇ ਬਾਰੇ 'ਚ। ਸੋ ਬੈਕਗਰਾਊਂਡ ਦੇ ਵਿੱਚ ਬਹੁਤ ਕੁਝ ਚੱਲਦਾ ਰਹਿੰਦਾ ਹੈਗਾ ਪਿੱਛੇ। ਇਸ ਵੇਲੇ ਜਿਹੜਾ ਬੜਾ ਵਧੀਆ ਇੱਕ ਹੋਰ ਚੀਜ਼ ਚੱਲ ਰਹੀ ਹੈਗੀ ਹੈ, ਜਿੱਥੇ ਕਿ ਹੇਅਰ ਡਰੱਗ ਟੈਸਟਿੰਗ ਦਾ ਜਿਹੜਾ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਕੰਟੀਨਿਊਸਲੀ ਸਾਡਾ ਰਾਬਤਾ ਆ, ਕਿ ਜਿਹੜੇ ਸਾਡੇ ਅੰਮ੍ਰਿਤਧਾਰੀ ਸਿੱਖ ਭਰਾ ਹੈਗੇ ਆ, ਉਹਨਾਂ ਦੇ ਲਈ ਪ੍ਰੋਵੀਜ਼ਨ ਪਹਿਲਾਂ ਤੋਂ ਹੀ ਕਾਰਵ ਆਊਟ ਕਰ ਦਿੱਤਾ ਜਾਵੇ, ਤਾਂ ਕਿ ਲੇਟਰ ਔਨ ਜਾ ਕੇ ਜਦੋਂ ਲਾਅ ਬਣ ਜਾਵੇ ਉਦੋਂ ਸਾਨੂੰ ਤੰਗ ਨਾ ਹੋਣਾ ਪਵੇ, ਔਖੇ ਨਾ ਹੋਣਾ ਪਵੇ। ਇਸ ਕਰਕੇ ਉਹ ਨਾਲ ਦੇ ਨਾਲ ਜਿਹੜਾ ਆ ਉਹਨੂੰ ਪਹਿਲਾਂ ਹੀ ਜਿਹੜਾ ਸੁਲਝਾ ਲਿਆ ਜਾਵੇ। ਸੋ ਇੱਦਾਂ ਆਉਣ ਵਾਲੇ ਜਿਹੜੇ ਟਾਈਮ ਹੈਗੇ, ਆਉਣ ਵਾਲਾ ਜਿਹੜਾ ਸਮਾਂ ਹੈਗਾ, ਉਹਦੇ ਵਿੱਚ ਆਪਾਂ ਨੂੰ ਜਿਹੜਾ ਆਊਟਰੀਚ ਹੈਗੀ ਆ ਉਹਨਾਂ ਦੀ ਡਿਪਾਰਟਮੈਂਟਸ ਦੀ ਤੇ ਐਡਮਿਨਿਸਟ੍ਰੇਸ਼ਨ ਦੀ, ਉਹ ਖੁੱਲ੍ਹ ਗਈ ਆ। ਤੇ ਉਹਦੇ ਨਾਲ ਇਹ ਆ ਕਿ ਆਪਣੀ ਜਿਹੜੀ ਗੱਲਬਾਤ ਆ ਉੱਥੇ ਪਹੁੰਚਦੀ ਕਰਨੀ, ਉਹ ਸਾਡਾ ਫਰਜ਼ ਆ ਔਰ ਸਾਡਾ ਕੰਮ ਆ, ਔਰ ਉਹ ਆਪਾਂ ਆਪਣੀ ਪੂਰੀ ਤਨਦੇਹੀ ਦੇ ਨਾਲ ਆਪਾਂ ਉਹ ਜਿਹੜਾ ਨਿਭਾਉਂਦੇ ਰਵਾਂਗੇ, ਕਰਦੇ ਰਵਾਂਗੇ। ਜੀ, ਜੀ, ਬਿਲਕੁਲ। ਸੋ ਬਹੁਤ ਵਧੀਆ, ਬਹੁਤ ਵਧੀਆ। ਸੋ ਆਪਣੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਅਸੀਂ ਵਧਾਈ ਦਿੰਦੇ ਹਾਂ, ਤੁਹਾਡੀ ਆਰਗੇਨਾਈਜੇਸ਼ਨ ਨੂੰ ਵਧਾਈ ਆ ਵੀ ਤੁਸੀਂ ਉੱਥੇ ਤੱਕ ਪਹੁੰਚੇ ਆ। ਨਹੀਂ ਤਾਂ ਆਪਾਂ ਅਕਸਰ ਦੇਖਦੇ ਹਾਂ ਵੀ ਵੱਡੀਆਂ ਕੰਪਨੀਆਂ ਦੇ ਉੱਤੇ ਵੱਡੀਆਂ ਸੰਸਥਾਵਾਂ ਹੀ ਜਿਹੜੀਆਂ ਸਿਰਫ ਉੱਥੇ ਪਹੁੰਚਣ ਤੱਕ ਕਾਮਯਾਬ ਰਹਿੰਦੀਆਂ ਆ। ਪਰ ਆਪਣੀ, ਕਿਉਂਕਿ ਹੁਣ ਆਪਣੀ ਇੰਡਸਟਰੀ ਦੇ ਵਿੱਚ ਆਪਣੀ ਪਛਾਣ ਬਹੁਤ ਆ, ਲੋਕ ਜਾਣਦੇ ਨੇ। ਸੋ ਇਸ ਨੂੰ ਕਲੀਨ ਕਰਕੇ ਰੱਖਣਾ ਤੇ ਇਸ ਨੂੰ ਬੈਟਰ ਕਰਨਾ, ਇਹੀ ਜਿਹੜਾ ਤੁਹਾਡੀ ਆਰਗੇਨਾਈਜੇਸ਼ਨ ਦਾ ਫਰਕ ਹੈ, ਐਸੋਸੀਏਸ਼ਨ ਦਾ। ਸੋ ਉਮੀਦ ਕਰਦੇ ਵੀ ਇੱਦਾਂ ਹੀ ਕਰਦੇ ਰਹੀਏ।